ਧੀਆਂ ਦੇ ਰਿਸ਼ਤੇ ਲੱਭਣ ਵਾਸਤੇ ਅਸੀਂ ਬਹੁਤ ਕੁਝ ਵੇਖਨੇ ਆ, ਵੇਖਣਾ ਵੀ ਚਾਹੀਦਾ। ਔਰ ਇਸੇ ਤਰ੍ਹਾਂ ਪੁੱਤਰਾਂ ਦੇ ਰਿਸ਼ਤੇ ਵੀ ਜਿਹੜੇ ਹੈਗੇ ਨਾ ਉਹ ਦੇਖ ਕੇ ਖਿਆਲ ਨਾਲ ਸੋਚ ਸਮਝ ਦੇ ਨਾਲ ਕਰਨੇ ਚਾਹੀਦੇ ਆ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਤੁਸੀਂ ਪੁੱਤਰ ਦੀ ਪਸੰਦ ਦਾ ਪੁੱਛੋ, ਉਹਦੀ ਮਰਜ਼ੀ ਨੂੰ ਵੇਖਦਿਆਂ ਹੋਇਆ ਰਿਸ਼ਤਾ ਜਿਹੜਾ ਹੈਗਾ ਨਾ ਲੱਭਣਾ ਸ਼ੁਰੂ ਕਰੋ। ਫਿਰ ਰਿਸ਼ਤੇ ਵਿੱਚ ਖਾਨਦਾਨੀ ਰੀਤ ਰਿਵਾਜ ਜਿਹੜੇ ਹੈਗੇ ਨਾ ਉਹ ਦੇਖੋ ਕਿ ਕੁੜੀ ਸਾਡੇ ਰੀਤ ਰਿਵਾਜਾਂ ਨੂੰ ਦੇ ਨਾਲ ਰਲਦੀ ਮਿਲਦੀ ਹੈ। ਤਾਲੀਮ ਤੇ ਇਖਲਾਕ ਵੇਖੋ ਉਹਦਾ, ਕੁੜੀ ਦੀ ਤਾਲੀਮ ਦੇਖੋ ਆਪਦੇ ਮੁੰਡੇ ਦੇ ਮੁਤਾਬਕ। ਇਹ ਨਾ ਹੋਵੇ ਕਿ ਕੁੜੀ ਤੁਸੀਂ MA BA ਇੱਦਾਂ ਦੀ ਲੱਭਦੇ ਫਿਰੋ ਤੇ ਮੁੰਡਾ ਤੁਹਾਡਾ 8ਵੀਂ 'ਚੋਂ ਭੱਜਿਆ ਹੋਵੇ। ਇਹ ਕੰਮ ਨਹੀਂ ਕਰਨਾ, ਉਹ ਵੀ ਕਿਸੇ ਦੀ ਇੱਜ਼ਤ ਆ। ਕੁੜੀ ਦੀ ਤਾਲੀਮ ਦੇਖੋ, ਕੁੜੀ ਦਾ ਮਜ਼ਾਜ ਵੇਖੋ, ਦੌਲਤ ਰਿਜ਼ਕ ਇਹ ਚੀਜ਼ਾਂ ਵੇਖ ਕੇ ਰਿਸ਼ਤਾ ਨਾ ਕਰੋ, ਇਹ ਰਿਸ਼ਤੇ ਕਾਮਯਾਬ ਨਹੀਂ ਹੁੰਦੇ। ਤੇ ਚੌਥੀ ਗੱਲ ਇਹ ਹੈਗੀ ਆ ਕਿ ਉਹਦਾ ਖਾਨਦਾਨ ਵੇਖੋ, ਰਹਿਣ ਸਹਿਣ ਵੇਖੋ, ਵਸੇਬ ਕੌਮ ਕਬੀਲਾ ਵੇਖੋ, ਤੇ ਮਜ਼ਹਬੀ ਹਵਾਲੇ ਦੇ ਨਾਲ ਉਹਨੂੰ ਵੇਖੋ ਕਿ ਆਇਆ ਕਿ ਉਹਦਾ ਮਸਲਕ ਤੁਹਾਡੇ ਮਸਲਕ ਦੇ ਨਾਲ ਰਲਦਾ। ਇਹ ਨਾ ਹੋਵੇ ਵੀ ਉਹ ਤੁਸੀਂ ਸੁੰਨੀ ਹੋਵੋ ਉਹ ਅਹਿਲ ਹਦੀਸ ਹੋਵੇ, ਜਾਂ ਤੁਸੀਂ ਸੁੰਨੀ ਹੋਵੋ ਉਹ ਅਹਿਲੇ ਤਸ਼ੀਅ ਹੋਵੇ, ਤੁਸੀਂ ਸੁੰਨੀ ਹੋਵੋ ਉਹ ਵਹਾਬੀ ਹੋਵੇ। ਉਹ ਫਿਰ ਆਪਸ ਦੇ ਵਿੱਚ ਫੈਮਲੀਆਂ ਦਾ ਉਹ ਸੈਟਅਪ ਜਿਹੜਾ ਹੈਗਾ ਨਾ ਉਹ ਨਹੀਂ ਚੱਲਦਾ, ਉਹ ਨਹੀਂ ਰਹਿੰਦਾ ਹੁੰਦਾ। ਤੇ ਅਕਸਰ ਅੱਜ ਦੇ ਦੌਰ ਵਿੱਚ ਠੱਗੀਆਂ ਵਗੈਰਾ ਬਹੁਤ ਹੁੰਦੀਆਂ ਨੇ। ਇਸ ਚੀਜ਼ ਦਾ ਜਿਹੜਾ ਹੈਗਾ ਨਾ ਖਾਸ ਕਰ ਖਿਆਲ ਕਰਨਾ। ਰਿਸ਼ਤਾ ਕਰਨ ਤੋਂ ਇਹ ਨਹੀਂ ਵੀ ਅੱਜ ਕੀਤਾ ਤਾਂ ਕੱਲ੍ਹ ਨੂੰ ਜਿਹੜਾ ਹੈਗਾ ਬਰਾਤ ਆ ਗਈ ਤੇ ਪਰਸੋਂ ਨੂੰ ਕੰਮ ਨਿਬੜ ਗਿਆ, ਨਹੀਂ। ਰਿਸ਼ਤਾ ਕਰਕੇ ਕਮ ਅਜ਼ ਕਮ ਵੀ 2-4 ਮਹੀਨੇ ਜਿਹੜਾ ਹੈਗਾ ਨਾ ਉਹਨਾਂ ਨੂੰ ਵੀ ਇਖਤਿਆਰ ਦਿਓ ਕਿ ਤੁਹਾਡੀ ਪੂਣ ਛਾਂਟ ਕਰਨ, ਤੁਸੀਂ ਉਹਨਾਂ ਦੀ ਪੂਣ ਛਾਂਟ ਕਰੋ। ਮੁਕੰਮਲ ਤਸੱਲੀ ਕਰਕੇ ਫਿਰ ਜਿਹੜਾ ਹੈਗਾ ਅਗਲਾ ਕਦਮ ਚੱਕੋ। ਤੇ ਕੁੜੀ ਦੇ ਵਿੱਚ ਸਲੀਕਾ, ਉਹਦਾ ਬਹਿਣ ਉੱਠਣ, ਉਹਦਾ ਲਿਬਾਸ, ਉਹਦਾ ਖਾਣਾ ਪਕਾਉਣਾ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਦੇ ਚੈੱਕ ਕਰੋ ਆਪਦੇ ਵਸੇਬ ਦੇ, ਆਪਦੀ ਹੈਸੀਅਤ ਦੇ ਹਿਸਾਬ ਨਾਲ, ਵੀ ਜਿੰਨਾ ਕੁ ਤੁਸੀਂ ਚਾਹੁੰਦੇ ਜੇ ਉਸ ਹਿਸਾਬ ਨਾਲ ਕੁੜੀ ਸੀ ਪਰੋ ਲੈਂਦੀ ਆ, ਕੁੜੀ ਖਾ ਪਕਾ ਲੈਂਦੀ ਹੈ। ਇਸ ਚੀਜ਼ ਨੂੰ ਮੱਦੇਨਜ਼ਰ ਰੱਖੋ। ਤੇ ਸਾਰਾ ਕੁਝ ਵੇਖਣ ਤੋਂ ਬਾਅਦ ਵੀ ਆਪਦੇ ਮੁੰਡੇ ਦੀ ਖੁਸ਼ੀ ਵੇਖੋ। ਅੱਜ ਦੇ ਦੌਰ ਵਿੱਚ ਅਗਰ ਬੱਚੇ ਖੁਸ਼ ਨਹੀਂ ਨੇ, ਤੁਸੀਂ ਆਪਦੀ ਪੱਗ ਦੇ ਆਸਰੇ ਨੂੰ ਲੈ ਕੇ ਆਪਦੀ ਪੁਰਾਣੀਆਂ ਗੱਲਾਂ ਨੂੰ ਨਿਭਾਉਂਦਿਆਂ ਹੋਇਆ ਰਿਸ਼ਤੇ ਕਰ ਦਿੰਦੇ ਜੇ, ਉਹ ਰਿਸ਼ਤੇ ਕਾਮਯਾਬ ਨਹੀਂ ਹੁੰਦੇ। ਲਿਹਾਜ਼ਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਫਿਰ ਤੁਸੀਂ ਮੁੰਡੇ ਦਾ ਰਿਸ਼ਤਾ ਦੇਖੋ। ਅੱਲਾ ਤੁਹਾਨੂੰ ਖੁਸ਼ ਰੱਖੇ, ਤੁਹਾਡੀਆਂ ਔਲਾਦਾਂ ਨੂੰ ਹੱਸਦਿਆਂ ਵਸਦਿਆਂ ਰੱਖੇ। ਅੱਲਾ ਹਾਫਿਜ਼।